ਅੰਮ੍ਰਿਤਸਰ ਵਿਖੇ ਸੋਸ਼ਲ ਐਕਟਿਵਿਸਟ ਮਨਦੀਪ ਮੰਨਾ ਦੀ ਅਗਵਾਈ ਵਿੱਚ ਰੈਸਟੋਰੈਂਟ ਅਤੇ ਰਿਜ਼ੋਰਟ ਮਾਲਕਾਂ ਵੱਲੋਂ ਕਰੋਨਾ ਪ੍ਰਤੀ ਸਰਕਾਰ ਦੀ ਨੀਤੀਆਂ ਦੇ ਚੱਲਦਿਆਂ ਰੈਸਟੋਰੈਂਟ ਰਿਜ਼ੋਰਟ ਇੰਡਸਟਰੀ ਨੂੰ ਹੋ ਰਹੇ ਨੁਕਸਾਨ ਵਿਰੁੱਧ ਅੱਜ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੋਸ਼ਲ ਐਕਟਿਵਿਸਟ ਮਨਦੀਪ ਮੰਨਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਲੋਕਾਂ ਦੇ ਕੰਮਕਾਰ ਬੰਦ ਕਰਵਾ ਇਲੈਕਸ਼ਨ ਸਟੰਟ ਕਰ ਰਹੀ ਹੈ। ਕਰੋਨਾ ਦੇ ਨਾਮ ਤੇ ਰੈਸਟੋਰੈਂਟ ਅਤੇ ਰਿਜ਼ੋਰਟ ਬੰਦ ਕਰਵਾ ਸਰਕਾਰ ਆਪਣੀਆਂ ਰੈਲੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਕਰ ਰਹੀ ਹੈ। ਇਸ ਦੋਹਰੀ ਨੀਤੀ ਨੂੰ ਹੁਣ ਆਮ ਜਨਤਾ ਪਹਿਚਾਣ ਚੁੱਕੀ ਹੈ ਅਤੇ ਜਿਸ ਦੇ ਚੱਲਦੇ ਅਸੀਂ ਅੱਜ ਸਰਕਾਰ ਦਾ ਵਿਰੋਧ ਕਰਦਿਆਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੰਦਿਆਂ ਰੈਸਟੋਰੈਂਟ ਅਤੇ ਰਿਜ਼ੋਰਟ ਜਲਦ ਖੋਲ੍ਹਣ ਦੀ ਅਪੀਲ ਕਰ ਰਹੇ ਹਾਂ। ਪ੍ਰੋਗਰਾਮ ਰੱਖਿਆ ਗਿਆ ਤਾਂ ਕਰੋਨਾ ਦੇ ਲੈ ਕੇ ਇਹ ਮੇਰੇ ਵੱਲੋਂ ਪ੍ਰੋਗਰਾਮ ਨਹੀਂ ਜੀ ਹੈਗਾ, ਪ੍ਰੋਗਰਾਮ ਸਾਰਿਆਂ ਦਾ ਸਾਂਝਾ ਹੈ, ਸਾਰੇ ਸ਼ਹਿਰ ਦਾ ਪ੍ਰੋਗਰਾਮ ਹੈ ਕਿ ਦੇਖੋ ਜਿਵੇਂ ਕਾਰੋਬਾਰ 1 ਸਾਲ ਤੋਂ ਤਬਾਹ ਕਰਕੇ ਰੱਖ ਦਿੱਤਾ ਗਿਆ। ਇਹ ਪਾਬੰਦੀਆਂ ਕੇਵਲ ਇਹਨਾਂ ਕਾਰੋਬਾਰੀਆਂ ਲਈ ਇਹਨਾਂ ਨੂੰ ਡਰਾਇਆ ਜਾਂਦਾ ਹੈ ਕਿਉਂਕਿ ਵਪਾਰੀ ਬੰਦਾ ਡਰਦਾ ਹੈ ਕਦੀ ਟੈਕਸ ਦੇ ਨਾਂ ਦੇ ਉੱਤੇ ਕਦੀ ਕਿਸੇ ਚੀਜ਼ ਦੇ ਨਾਂ ਦੇ ਉੱਤੇ। ਬੇਹੱਦ ਜਿਹੜਾ ਡਰ ਹੈ ਇਹਨਾਂ ਦੇ ਮਨ ਦੇ ਵਿੱਚ ਉਹ ਕੱਢਣ ਲਈ ਇਹ ਪ੍ਰੋਗਰਾਮ ਰੱਖਿਆ ਗਿਆ। ਜਦੋਂ ਰੈਲੀਆਂ 10-10 ਹਜ਼ਾਰ ਬੰਦੇ ਦੀਆਂ ਹੋ ਸਕਦੀਆਂ ਤੇ ਕੀ ਰੈਸਟੋਰੈਂਟ ਦੇ ਵਿੱਚ ਜਾਂ ਰਿਜ਼ੋਰਟ ਜਿਹੜੇ 20-20 ਕਿੱਲਿਆਂ 'ਚ ਬਣੇ ਨੇ ਉੱਥੇ 20-20 ਬੰਦੇ ਚਾਹੀਦੇ, ਇੱਕ ਕਿੱਲੇ 'ਚ ਇੱਕ ਬੰਦਾ ਬਿਠਾਉਣਾ। ਇਸ ਕਰਕੇ ਇਹ ਜਿਹੜਾ ਪ੍ਰਦਰਸ਼ਨ ਰੱਖਿਆ ਗਿਆ ਔਰ ਇਹਦੇ ਨਾਲ ਅੱਜ ਮੈਂ ਵੀ ਐਲਾਨ ਕਰਦਾ ਕਿ ਪੂਰੇ ਪੰਜਾਬ 'ਚ ਪ੍ਰਦਰਸ਼ਨ ਕੀਤੇ ਜਾਣਗੇ। ਇਹ ਸਰਕਾਰ ਦੇ ਜਿਹੜੇ ਇੱਕ ਕਰੋਨਾ ਨਾਲ ਨਹੀਂ ਲੜ ਰਹੇ, ਇਹ ਇਲੈਕਸ਼ਨ ਕੈਂਪੇਨ ਚਲਾ ਰਹੇ ਆਪਣੀ ਕਿ ਲੋਕਾਂ ਨੂੰ ਡਰਾ ਕੇ ਨਾ ਲੋਕ ਰੋਟੀ ਕਮਾ ਸਕਣ, ਨਾ ਲੋਕ ਚੱਜ ਦੀ ਜ਼ਿੰਦਗੀ ਜੀ ਸਕਣ। ਜੇ ਲੋਕਾਂ ਨੇ 4 ਪੈਸੇ ਕਮਾ ਲਏ, ਜੇ ਲੋਕਾਂ ਨੇ ਰੋਟੀ ਕਮਾ ਲਈ, ਇਹਨਾਂ ਕੋਲ ਰਾਸ਼ਨ, ਇਹਨਾਂ ਕੋਲ ਪੈਨਸ਼ਨਾਂ, ਇਹਨਾਂ ਕੋਲ ਕੌਣ ਮੰਗਦਾ ਫਿਰੂਗਾ? ਗਰੀਬੀ 'ਚ ਲੋਕਾਂ ਨੂੰ ਰੱਖਣਾ ਚਾਹੁੰਦੇ ਨੇ ਔਰ ਲੋਕਾਂ ਦਾ ਕਾਰੋਬਾਰ ਤਬਾਹ ਕੀਤਾ ਹੋਇਆ। ਤੁਹਾਡੇ ਸਾਹਮਣੇ ਆ ਲੋਕ ਦੇਖੋ, ਕੱਲੇ ਰਿਜ਼ੋਰਟਾਂ ਦੇ ਮਾਲਕ ਨਹੀਂ, ਵੇਟਰਸ, ਡੀਜੇ ਵਾਲੇ, ਲੇਬਰ, ਹਰ ਤਰ੍ਹਾਂ ਦੇ ਲੋਕ ਇਹਨਾਂ ਦਾ ਜਿਹੜੇ ਕੋ ਢੋਆ ਢੁਆਈ ਵਾਲੇ ਨੇ ਸਾਰੇ ਜੁੜੇ ਨੇ। ਅੱਜ ਸਾਰਾ ਜਿਹੜਾ ਅੰਮ੍ਰਿਤਸਰ ਤਬਾਹ ਕਰਕੇ ਰੱਖਿਆ ਹੋਇਆ। 2-2.5 ਲੱਖ ਬੰਦੇ ਦੀ ਰੋਜੀ ਰੋਟੀ ਦਾ ਸਵਾਲ ਹੈ ਜਿਹਦੇ ਇਹ ਵਿੱਚ ਧਰਨਾ ਰੱਖਿਆ। ਔਰ ਅੱਜ ਮੈਂ ਐਲਾਨ ਕਰਦਾ ਸਰਕਾਰ 'ਚ ਹਿੰਮਤ ਹੈ ਤੇ ਸਰਕਾਰ ਮੇਰੇ ਤੇ ਪਰਚਾ ਦੇਵੇ। ਮੈਂ ਰੈਸਟੋਰੈਂਟ ਰਿਜ਼ੋਰਟਾਂ ਵਾਲਿਆਂ ਨੂੰ ਕਹਿਣਾ ਕਿ ਖੁੱਲ੍ਹ ਕੇ ਆਪਣੇ ਵਿਆਹ ਕਰੋ। ਜਿਸ ਤਰ੍ਹਾਂ ਪੰਜਾਬ ਤੋਂ ਬਾਹਰ ਹਰਿਆਣੇ, ਹਿਮਾਚਲ ਦੇ ਵਿੱਚ 500-500 ਬੰਦਾ ਹੈ, ਦਿੱਲੀ ਦੇ ਵਿੱਚ 500-500 ਬੰਦਾ ਹੈ, ਹਿਮਾਚਲ ਦੇ ਵਿੱਚ ਜਿਹੜਾ CMO ਕਹਿ ਰਿਹਾ ਕਿ ਟੂਰਿਸਟ ਵੱਧ ਤੋਂ ਵੱਧ ਆਵੇ। ਸਾਡੇ ਕੋਲ ਵੱਖਰੀ ਤਰ੍ਹਾਂ ਦਾ ਕਰੋਨਾ। ਅੱਜ ਮੈਂ ਚੈਲੰਜ ਕਰਦਾ ਸਰਕਾਰ ਨੂੰ ਕਿ 3 ਮਹੀਨੇ ਦੇ ਵਿੱਚ ਕਰੋਨਾ ਖਤਮ ਕਰ ਦਿਆਂਗਾ। ਜਿਹੜਾ ਇਹ ਕਹਿ ਰਿਹਾ ਨਾ ਕਿ ਹਰ ਮੌਤ ਰੋਜ਼ 10-20 ਮੌਤਾਂ ਕਰੋਨਾ ਨਾਲ ਹੋ ਰਹੀਆਂ। ਕੱਲ੍ਹ ਦੀਆਂ ਮੈਂ ਡਿਟੇਲਸ ਲੈਣੀਆਂ ਸ਼ੁਰੂ ਕੀਤੀਆਂ ਨੇ ਹਸਪਤਾਲਾਂ ਦੇ ਵਿੱਚੋਂ ਕਿ ਕਿੰਨੇ ਬੰਦੇ ਕਰੋਨਾ ਨਾਲ ਮਰੇ, ਉਹਨਾਂ ਨੂੰ ਹੋਰ ਕਿੰਨੀਆਂ ਬਿਮਾਰੀਆਂ ਸੀ। ਔਰ ਤੁਸੀਂ ਯਕੀਨ ਕਰੋ ਇੱਕ ਵੀ ਬੰਦਾ ਮੈਨੂੰ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਕਰੋਨਾ ਇਕੱਲੇ ਨਾਲ ਮਰਿਆ ਹੋਵੇ। ਕਿਸੇ ਦੀਆਂ ਕਿਡਨੀ ਅਫੈਕਟ ਨੇ, ਕਿਸੇ ਨੂੰ ਕੈਂਸਰ ਹੈ, ਕਿਸੇ ਨੂੰ ਲੀਵਰ ਦਾ ਨੁਕਸ ਹੈ। ਇਹ ਮਲਟੀਪਲ ਪ੍ਰੋਬਲਮ ਕਰਕੇ ਜਦੋਂ ਬੰਦਾ ਮਰਦਾ ਬਟ ਨੈਚੁਰਲ ਦਾ ਕਰੋਨਾ ਪੋਜ਼ਿਟਿਵ ਹੈ। ਕਰੋਨਾ ਕੋਈ ਏਡਾ ਵੱਡਾ ਹਵਾ ਨਹੀਂ ਹੈਗਾ। ਅਸੀਂ ਲੋਕ ਆਪਣੇ ਹੱਕਾਂ ਲਈ ਲੜਨਾ ਅੱਜ ਤੋਂ ਸਿੱਖਣ ਲੱਗੇ ਹਾਂ ਔਰ ਸਰਕਾਰ ਜੇ ਗਲਤ ਨੀਤੀਆਂ ਸਾਡੇ ਉੱਤੇ ਥੋਪੂਗੀ ਤੇ ਰੱਜ ਕੇ ਵਿਰੋਧ ਕਰਾਂਗੇ। ਅੱਜ ਮੈਂ ਫਿਰ ਕਹਿਣਾ ਸਰਕਾਰ 'ਚ ਮਦਦ ਮੇਰੇ ਤੇ ਪਰਚਾ ਦੇਵੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ TV, ਆਸਟ੍ਰੇਲੀਆ।